व्यूअर्स वेलकम बैक ऑन प्रोग्राम। सो व्यूअर्स यूं जापता है कि मोदी दी फेल अमरीका यात्रा जिस विच मोदी नूं भारत विच मुसलमानां ते दूसरियां घट गिनतियां नाल वितकरे लई जवाबदेह बनाया गया सी दा RSS वालों मोड़वा जवाब दिता गया है और हुण जिहड़ी BJP सरकार वालों यूनीफॉर्म सिविल कोड लागू करन दी जिहड़ी है वो गल कीती जा रही है। ये इक्को तीर नाल दो निशाने फुंडे जा रहे हैं, अमरीका भी अते मुसलमान भी। सो इस बारे आप गलबात करन जा रहे हैं। सो असीं चाहांगे कि तुसां इस तरह बने रहना, देखण सुन लई लिखण लई तुहाडा सब दा बहुत बहुत शुक्रिया जी। डॉक्टर साहब की कहना चाਹੁੰਦੇ? देखो इस इशू ते गल करन तो पहलां जिहड़े साडे वीर भैणां फेसबुक ते साडे नाल जुड़े ने उन्हां नूं ਅਸੀਂ खुश आमदीद ਕਹਿੰਦੇ ਜੀ। ਕਮਲ ਸਿੰਘ ਲਿਖਦੇ ਨੇ ਅੱਜ ਦੇ ਡਿਜੀਟਲ ਤੇ ਸੋਸ਼ਲ ਮੀਡੀਆ ਨੇ ਸਾਡੇ ਲੋਕਾਂ ਨੂੰ ਡੂੰਘਾ ਤੇ ਲੰਬਾ ਸੋਚ ਨੂੰ ਹਟਾ ਦਿੱਤਾ ਹੈ। RSS ਨੇ ਪਹਿਲਾਂ ਬਾਦਲਾਂ ਤੇ ਸਿੱਖ ਵਿਰੋਧੀ ਕੰਮ ਕਰਵਾਏ, RSS ਨੇ ਪਹਿਲਾਂ ਬਾਦਲਾਂ ਤੋਂ ਸਿੱਖ ਵਿਰੋਧੀ ਕੰਮ ਕਰਵਾਏ ਤੇ ਫਿਰ ਉਸ ਦਾ ਪ੍ਰਚਾਰ ਕਰਵਾ ਕੇ ਇੱਕ ਇਸ ਤਰ੍ਹਾਂ ਦਾ ਬਿਰਤਾਂਤ ਸਿਰਜ ਦਿੱਤਾ ਕਿ ਕੋਈ ਵੀ ਬਾਦਲਾਂ ਦਾ ਬਹਾਨਾ ਬਣਾ ਕੇ ਸਿੱਖ ਧਰਮ ਤੇ ਹਮਲਾ ਕਰਦਾ ਤਾਂ ਬਹੁਤੇ ਸਿੱਖ ਹੀ ਉਸ ਨੂੰ ਸਰਾਹੁਣ ਲੱਗ ਜਾਂਦੇ ਨੇ, ਨਾਲ ਕਈ ਪੰਥਕ ਹੋਣ ਵਾਲੇ ਵੀ। ਪਹਿਲਾਂ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਅਸੀਂ ਤਾਂ ਪੰਥ ਪਿੱਛੇ ਜਾਣਾ, ਅਕਾਲੀ ਆਗੂ ਮਾੜਾ ਕਰਨਗੇ ਤਾਂ ਆਪੇ ਹੀ ਭੁਗਤਣਗੇ। ਪਰ ਹੁਣ ਦੀ ਪੀੜ੍ਹੀ ਇਸ ਤਰ੍ਹਾਂ ਨਹੀਂ ਸੋਚਦੀ, ਸਗੋਂ ਆਪਣੀਆਂ ਸੰਸਥਾਵਾਂ ਪਰੰਪਰਾਵਾਂ ਤੇ ਮਰਿਆਦਾ ਨੂੰ ਹੀ ਖਤਮ ਕਰਨ ਦੀਆਂ ਗੱਲਾਂ ਕਰਨ ਲੱਗ ਜਾਂਦੇ ਹਨ, ਜੋ ਕਿ ਦੁਸ਼ਮਣ ਦਾ ਟੀਚਾ ਹੈ। ਕਮਲ ਸਿੰਘ ਹੋਰਾਂ ਨੇ ਬੜੀ ਪਤੇ ਦੀ ਗੱਲ ਕੀਤੀ ਹੈ ਕਿ ਜਿਸ ਅੰਦਾਜ਼ ਦੇ ਵਿੱਚ ਅੱਜ ਉਹਨਾਂ ਨੇ ਇੱਕ ਇੱਕ ਕਰਕੇ ਤੁਹਾਡਾ ਫੇਥ, ਪਹਿਲਾਂ ਅਕਾਲ ਤਖਤ, ਉਹਦੇ ਨਾਲ ਜੁੜੇ ਜਥੇਦਾਰ ਦਾ ਰੁਤਬਾ, ਉਸ ਦੀ ਹੇਠੀ ਫਿਰ ਅਕਾਲੀ ਦਲ, ਫਿਰ ਸ਼੍ਰੋਮਣੀ ਕਮੇਟੀ, ਹੁਣ ਈਵਨ ਦਾੜੀ ਖੁੱਲੀ ਕਿ ਬੰਨੀ, ਜਿਵੇਂ ਇਹ ਮਸਕਰੇ ਦਾ ਪੁੱਤਰ ਜਿਹੜਾ ਉਹ ਟੀਚਰਾਂ ਕਰਦਾ ਔਰ ਜਿਵੇਂ ਗੁਰਦੁਆਰਿਆਂ ਦੇ ਉਸ ਐਕਟ 'ਚ ਸੋਧ ਦੇ ਨਾਂ ਥੱਲੇ ਜਿਹੜਾ ਕਿ ਵੀ ਕੀ ਟੈਲੀਕਾਸਟ ਹੋਣਾ ਨਹੀਂ ਹੈ ਇਹ ਪੰਜਾਬ ਅਸੈਂਬਲੀ ਡਿਸਾਈਡ ਕਰੇਗੀ। ਪਰ ਇਹਨਾਂ ਨੇ ਬਿਲਕੁਲ ਠੀਕ ਕਿਹਾ, ਜੇ ਤੁਸੀਂ ਪੰਥਕ ਜਾਂ ਦੂਜਿਆਂ ਦਾ ਦੇਖੋ ਵਿੱਚੋਂ ਖੁਸ਼ ਹੋ ਰਹੇ ਨੇ ਕਿ ਜੀ ਇਹ ਬਾਦਲਾਂ ਦਾ ਥੱਲਾ ਲੱਗ ਰਿਹਾ ਹੈ, PTC ਹੈ, ਇਹਨਾਂ ਨੂੰ ਇਹ ਨਜ਼ਰ ਹੀ ਨਹੀਂ ਆਉਂਦਾ ਕਿ ਭਾਈ ਇਹ ਦੁਸ਼ਮਣ ਦਾ ਨਿਸ਼ਾਨਾ ਕੀ ਹੈ। ਉਹ ਤਾਂ ਤੁਹਾਡੀ ਤਾਕਤ ਨੂੰ ਉਹਨਾਂ ਨੇ ਖੇਰੂ ਖੇਰੂ ਕਰ ਦਿੱਤਾ ਆਲਰੇਡੀ। ਉਹਨਾਂ ਨੇ ਅੱਡ ਕਮੇਟੀਆਂ, ਪਟਨਾ ਸਾਹਿਬ, ਹਜ਼ੂਰ ਸਾਹਿਬ, ਦਿੱਲੀ ਕਮੇਟੀ, ਹਰਿਆਣੇ ਦੇ 55 ਇਤਿਹਾਸਕ ਗੁਰਦੁਆਰੇ ਲੈ ਲਏ ਤਾਂ ਉਹਨਾਂ ਨੂੰ ਬਹੁਤੇ ਨੂੰ ਲੱਗਾ ਸ਼੍ਰੋਮਣੀ ਕਮੇਟੀ ਕਿ ਗੋਰਖਾ ਸਾਡੇ ਹਵਾਲੇ ਕਰੋ। ਮਤਲਬ ਫਰਕ ਦੋਨਾਂ ਪਾਸਿਆਂ 'ਚ ਕੋਈ ਨਜ਼ਰ ਨਹੀਂ ਆ। ਹਾਂ, ਸਿੱਖ ਸੰਸਥਾਵਾਂ ਦਾ ਉਹਨਾਂ ਨੇ ਘਾਣ ਕਰਕੇ ਜਿਹੜੀ ਸਿੱਖ ਪ੍ਰੈਸਟੀਜ ਹੈ ਉਸ ਨੂੰ ਹਰਟ ਕੀਤਾ ਬੜੀ ਬੁਰੀ ਤਰ੍ਹਾਂ। ਅਕਮ ਸਿੰਘ ਲਾਲੀ ਕਹਿੰਦੇ ਨੇ ਨੀਡ ਓਲਡ ਪੰਜਾਬ ਇੰਡੀਪੈਂਡੈਂਸ फ्रॉम हिंदू राष्ट्र। ਜ਼ਾਹਰ ਹੈ ਕਿ ਲੜਾਈ ਲੜ ਕੇ ਹੀ ਹੋਏਗਾ, ਪੰਜਾਬ ਤਾਂ ਆਜ਼ਾਦ ਹੋਏ ਬਿਨਾਂ ਕੋਈ ਹੱਲ ਵੀ ਨਹੀਂ ਹੈ। ਬੌਬ ਸਿੰਘ ਫਿਰ TV 84 ਦੀ ਸਮੁੱਚੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਿਰੰਜਨ ਸਿੰਘ ਵੀ ਫਤਿਹ ਬੁਲਾਉਂਦੇ ਨੇ। ਅਮਨ ਸਿੰਘ ਲਿਖਦੇ ਨੇ ਕਾਂਸ਼ੀ ਰਾਮ ਪਿੰਡ ਖਵਾਸਪੁਰਾ ਜ਼ਿਲ੍ਹਾ ਰੋਪੜ ਸਾਡੇ ਬਜ਼ੁਰਗਾਂ ਦਾ ਹੈਡਮਾਸਟਰ ਸੀ, ਸਰਕਾਰੀ ਸਕੂਲ 'ਚ ਉੱਥੇ ਪੜ੍ਹਿਆ ਤੇ 8ਵੀਂ ਜਮਾਤ ਤੱਕ ਹੀ ਪੜ੍ਹਿਆ। ਇਹ ਬਿਲਕੁਲ ਠੀਕ ਹੈ, ਜ਼ਿਲ੍ਹਾ ਰੋਪੜ ਨਾਲ ਉਹਨਾਂ ਦਾ ਸੰਬੰਧ ਹੈ, ਮੈਂ ਸ਼ਾਇਦ ਹੁਸ਼ਿਆਰਪੁਰ ਕਿਹਾ। ਅਕਮ ਸਿੰਘ ਹਾਲਾਂ ਕਿਉਂਕਿ ਜਦੋਂ ਮੈਂਬਰ ਪਾਰਲੀਮੈਂਟ ਬਣੇ ਨੇ ਉਹ ਹੁਸ਼ਿਆਰਪੁਰ ਪਾਰਲੀਮੈਂਟਰੀ ਕਾਂਸਟੀਚੁਐਂਸੀ ਤੋਂ, ਉਦੋਂ ਅਕਾਲੀਆਂ ਨੇ ਵੀ ਕਾਂਸ਼ੀ ਰਾਮ ਦੀ ਮਦਦ ਕੀਤੀ ਸੀ, ਇਸੇ ਲਈ ਹੁਸ਼ਿਆਰਪੁਰ ਮੇਰੇ ਦਿਮਾਗ ਦੇ ਵਿੱਚ ਹੈ। ਫਿਰ ਦਵਿੰਦਰ ਸੰਧੂ ਉਹਨਾਂ ਨੇ ਫਤਿਹ ਬੁਲਾਈ ਹੈ। ਸੁਤੰਤਰ ਸਿੰਘ ਫਤਿਹ। ਰਾਜਵਿੰਦਰ ਸਿੰਘ ਉਹ ਕਹਿੰਦੇ ਨੇ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ। ਬਿਲਕੁਲ ਠੀਕ ਹੈ, ਪਰ ਇਹ ਪਾਪੀ ਨੂੰ ਮਾਰਨ ਦੇ ਲਈ ਫਿਰ ਕੋਈ ਗੋਲਾਇਤ ਨੂੰ ਮਾਰਨ ਲਈ ਡੇਵਿਡ, ਇੰਦਰਾ ਗਾਂਧੀ ਨੂੰ ਮਾਰਨ ਲਈ ਬੇਅੰਤ ਸਿੰਘ, ਸਤਵੰਤ ਸਿੰਘ, ਜਿੰਦਾ ਸੁੱਖਾ ਵੈਦਿਆ ਨੂੰ ਮਾਰਨ ਲਈ। ਸੋ ਹੁੰਦਾ ਇਹੀ ਹੈ, ਬੋਲਦਾ ਪਾਪ ਹੀ ਹੁੰਦਾ ਹੈ, ਪਰ ਰੱਬ ਜਿਹੜਾ ਸੇਵਾ ਕਿਸੇ ਤੋਂ ਲੈਂਦਾ ਹੈ ਉਹਦੇ ਕਿਸੇ ਦੇ ਸਿਰ ਤੇ ਹੱਥ ਰੱਖ ਕੇ। ਟੋਨੀ ਢੀਂਡਸਾ, ਦੀਪ ਸਿੰਘ, ਸੋਹਣ ਸਿੰਘ ਮਾਹਲ, ਗੁਲਾਮ ਨਹੀਂ ਰਹਿਣਾ, ਗੁਲਾਮ ਨਹੀਂ ਰਹਿਣਾ ਇਹ ID ਹੈ ਉਹਨਾਂ ਦੀ, ਖਾਲਿਸਤਾਨ ਜ਼ਿੰਦਾਬਾਦ। ਔਰ ਦੀਪ ਸਿੰਘ ਕਹਿੰਦੇ ਨੇ ਧੋਬੀ ਦੀ ਗੱਲ ਸੁਣ ਕੇ ਘਰ ਵਾਲੇ ਨੂੰ ਹੀ ਘਰੋਂ ਬਾਹਰ ਕੱਢਣ ਵਾਲੇ ਕਮੀਨੇ ਹਨ। ਮੈਂ ਇਹਦੇ 'ਤੇ ਨਹੀਂ ਕੋਈ ਕਮੈਂਟ ਕਰਦਾ, ਫਿਰ ਨਹੀਂ ਤਾਂ ਕਹਿੰਦੇ ਸਾਡੇ ਧਾਰਮਿਕ ਜਜ਼ਬਾਤਾਂ ਨੂੰ ਤੁਸੀਂ ਠੇਸ ਪਹੁੰਚਾਉਂਦੇ ਹੋ। ਰਾਜਵਿੰਦਰ ਸਿੰਘ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਆਲ ਦਿਸ ਡਰਟੀ ਵਰਕ ਆਫ ਟੈਰਰਿਸਟ ਇੰਡੀਅਨ ਸਟੇਟ ਇਜ਼ ਗੋਇੰਗ ਟੂ ਇਵੈਂਚੁਅਲੀ ਬ੍ਰਿੰਗ ਦੈਮ ਡਾਊਨ। ਇਹ ਬਿਲਕੁਲ ਤੁਸੀਂ ਠੀਕ ਕਿਹਾ ਕਿ ਅੱਤ ਦਾ ਤੇ ਰੱਬ ਦਾ ਵੈਰ ਹੁੰਦਾ ਔਰ ਅਲਟੀਮੇਟਲੀ ਇਹ ਜਦੋਂ ਇਹਨਾਂ ਦਾ ਹੁਣ ਇਹ ਬੈਲੈਂਸ ਖਰਾਬ ਹੋਇਆ, ਮਾਯੂਸੀ ਵੀ ਹੈ, ਫਰਸਟ੍ਰੇਸ਼ਨ ਵੀ ਹੈ, ਇਹ ਜਿਹੜਾ ਇਸ ਕਿਸਮ ਦੀਆਂ ਹਰਕਤਾਂ ਕਰ ਰਹੇ ਨੇ ਇਹ ਇਹਨਾਂ ਦਾ ਦੱਸ ਰਿਹਾ ਕਿ ਵੀ ਇਹ ਐਂਡ ਇਹਨਾਂ ਦਾ ਨੇੜੇ ਹੈ। ਹੁਣ ਅਸੀਂ ਮੋਦੀ ਦੇ 3 ਰੋਜ਼ਾ ਅਮਰੀਕਾ ਦੌਰੇ ਦੇ ਉੱਤੇ ਪਿਛਲੇ ਦਿਨਾਂ 'ਚ ਗੱਲਬਾਤ ਕੀਤੀ, ਉਹ ਫਲॉप ਤਾਂ ਹੋਇਆ ਹੀ ਹੋਇਆ।
ਜਾਣ ਤੋਂ ਬਾਅਦ ਵੀ ਜਿਹੜੀ ਜਿਹਨੂੰ ਕਹਿੰਦੇ ਨੇ ਤੋਏ ਹੋ ਰਹੀ ਹੈ, ਵਾਈਟ ਹਾਊਸ ਨੇ ਜਿਹੜਾ ਉਹ ਕੰਡੈਮ ਕੀਤਾ ਜੋ ਵਾਲ ਸਟਰੀਟ ਜਰਨਲ ਦੀ ਸਬਰੀਨਾ ਸਦੀਕੀ ਦੇ ਨਾਲ ਹੋਇਆ। ਪੂਰਾ ਵਾਈਟ ਹਾਊਸ ਖੜਿਆ। ਬਰਾਕ ਓਬਾਮਾ ਨੇ ਤਾਂ ਪਹਿਲਾਂ ਹੀ ਉਸ ਦੀ ਮਿੱਟੀ ਜਿਹੜੀ ਹੈ ਉਹ ਪੱਟਤੀ ਸੀ CNN ਦੇ ਇੰਟਰਵਿਊ ਰਾਹੀਂ। ਔਰ ਫਿਰ ਭਾਰਤ ਦੇ ਵਿੱਚ ਵੀ ਜਿਹੜੇ ਬੈਠੇ ਹੁੰਦੇ ਨੇ ਯੂਟਿਊਬਰ ਜਿਨ੍ਹਾਂ ਨੂੰ ਅਦਰਵਾਈਜ਼ ਦਾ ਉਹਨਾਂ ਦੀ ਰੋਟੀ ਰੋਜ਼ੀ ਵੀ ਚੋਂ ਹੀ ਨਿਕਲਦੀ ਹੈ ਕਿ ਵੀ ਇੱਕ ਤਾਂ ਮੋਦੀ ਕੇ ਨੇ, ਇੱਕ ਉਹ ਨੇ ਜਿਹੜੇ ਆਜ਼ਾਦ ਹੋਣ ਦੀ ਗੱਲ ਕਰਦੇ ਨੇ ਪਰ ਅਲਟੀਮੇਟਲੀ ਉਹ ਵੀ ਦੇਖ ਰਹੇ ਹੁੰਦੇ ਨੇ ਵੀ ਸ਼ਿਕਾਰ ਕਿਹਨੇ ਮਾਰਿਆ। ਉਹ ਮਰੇ ਸ਼ਿਕਾਰ ਦੇ ਉੱਤੇ ਫਿਰ ਉਹ ਜਿਹੜਾ ਉਹ ਚੀਕਾਂ ਮਾਰ ਰਹੇ ਹੁੰਦੇ ਨੇ ਵੀ ਜਿਵੇਂ ਉਹਨਾਂ ਨੇ ਮਾਰਿਆ ਹੋਇਆ। ਸੋ ਉਹ ਵੀ ਆਪਣੇ ਸਵਾਦ ਲੈ ਰਹੇ ਨੇ। मोदी का क्या हुआ, मोदी ने जो अंग्रेज़ी बोली, अंग्रेज़ी कैसे अमरीकों को हंसा के मारा, अंग्रेज़ी की भी टांगें तोड़ दी। ਫਿਰ ਉਹ ਕਹਿੰਦੇ ਨੇ ਵੀ ਟੈਲੀਪ੍ਰਾਂਟਰ ਦੇ ਉੱਤੇ ਜਿਹੜਾ ਲਿਖਿਆ ਵੀ ਉਹ ਤੋਂ ਪੜ੍ਹਿਆ ਨਹੀਂ ਜਾਂਦਾ। ਬਹੁਤਿਆਂ ਨੂੰ ਲੱਗਦਾ ਕਿ ਮੋਦੀ ਐਲੋਕੁਐਂਟ ਔਰ ਉਸ ਲੈਵਲ ਦਾ ਜਿਹੜਾ ਉਹ ਫਿਲਬਦੀ ਬੋਲਣ ਵਾਲਾ ਜਿਸ ਨੂੰ ਬਹੁਤ ਵੱਡੀ ਪਰ ਉਹ ਹਮੇਸ਼ਾ ਟੈਲੀਪ੍ਰਿੰਟਰ ਹੁੰਦਾ ਸਾਹਮਣੇ, ਉਹ 'ਚ ਵੀ ਭੁੱਲ ਜਾਂਦਾ ਬੋਲਣਾ। ਸੋ ਉਹ ਜਿਹੜਾ ਇਮੇਜ ਬਣਾਇਆ ਹੋਇਆ ਉਹਨਾਂ ਦੇ ਮੀਡੀਆ ਨੇ ਲੇਕਿਨ ਹੁਣ ਇਹ ਸੀ ਕਿ ਵੀ ਭਾਰਤ ਕੀ ਕਰੇਗਾ। ਅਸੀਂ ਦੇਖਿਆ ਵੀ ਸੀਤਾਰਮਨ ਨੇ BJP ਆਫਿਸ ਜਾ ਕੇ ਓਬਾਮਾ ਦੇ ਉੱਤੇ ਹੀ ਚਾਰਜ ਲਾਇਆ ਵੀ ਤੂੰ ਤਾਂ 8 ਮੁਸਲਮਾਨ ਦੇਸ਼ਾਂ 'ਚ ਬੰਬਾਰਡਮੈਂਟ ਕੀਤੀ ਸੀ 8 ਕੇ ਜੇ। ਫਿਰ ਉਹਨਾਂ ਦਾ ਉਹ ਅਸਾਮ ਦਾ ਚੀਫ ਮਿਨਿਸਟਰ ਬੋਲਿਆ ਕਿ ਜੀ ਪਹਿਲਾਂ ਅਸੀਂ ਇੱਥੋਂ ਦੇ ਹੁਸੈਨ ਓਬਾਮਿਆਂ ਨਾਲ ਨਿਬੜ ਲਈਏ, ਫਿਰ ਅਸੀਂ ਜਾਵਾਂਗੇ ਵਾਸ਼ਿੰਗਟਨ ਵੀ। ਸੋ ਉਸ ਸਾਰੇ ਦੇ ਥੱਲੇ ਫਰਦਰ ਇੱਥੇ ਵਾਲ ਸਟਰੀਟ ਜਰਨਲ, ਵਾਸ਼ਿੰਗਟਨ ਪੋਸਟ ਨੇ ਇਸ ਖਬਰ ਨੂੰ ਚੁੱਕਿਆ। ਅਸੀਂ ਦੇਖ ਰਹੇ ਸੀ ਵੀ ਮੋਦੀ ਨਹੀਂ ਬੋਲਿਆ ਜਾਂ ਉਸ ਦਾ ਫੋਰਨ ਮਿਨਿਸਟਰ ਐਸ ਜੈ ਸ਼ੰਕਰ ਨਹੀਂ ਬੋਲਿਆ ਵੀ ਇਹ ਕੀ ਹੋਏਗਾ। ਮੋਦੀ ਨੇ ਜਿਹੜਾ ਉਹ ਕੱਢਿਆ ਆਪਣਾ ਹੁਣ ਨਵਾਂ ਅਸਤਰ ਆਪਣੇ ਉਸ ਆਰਮਰੀ ਚੋਂ, ਯੂਨੀਫਾਰਮ ਸਿਵਲ ਕੋਡ। ਹੁਣ ਵਕਤ ਨਹੀਂ ਹੈ ਕਿ ਮੈਂ ਐਕਸਪਲੇਨ ਕਰਾਂ ਕੀ ਹੈ, ਪਰ ਇੱਕ ਗੱਲ ਮੈਂ ਇੰਨੀ ਕਹਿਣੀ ਚਾਹੁੰਦਾ ਹਾਂ ਵੀ ਜਦੋਂ ਧਰਮਯੁੱਧ ਮੋਰਚਾ ਚੱਲ ਰਿਹਾ ਸੀ, ਅਨੰਦਪੁਰ ਦੇ ਮਤੇ ਦੀ ਮੰਗ ਸੀ, ਸਿੱਖਾਂ ਵੱਲੋਂ ਇਹ ਮੰਗ ਕੀਤੀ ਜਾਂਦੀ ਸੀ ਕਿ ਜਿਵੇਂ ਮੁਸਲਿਮ ਪਰਸਨਲ ਲਾਅ ਹੈ, ਜਿਵੇਂ ਯਹੂਦੀਆਂ ਦਾ, ਈਸਾਈਆਂ ਦਾ, ਪਾਰਸੀਆਂ ਦਾ ਕਿ ਉਹਨਾਂ ਦੇ ਧਾਰਮਿਕ ਰਸਮੋ ਕਰਮ 'ਤੇ ਜਾਂ ਉਹਨਾਂ ਦਾ ਉੱਤਰਾਧਿਕਾਰ ਦਾ ਅਧਿਕਾਰ ਮੈਰਿਜ ਦਾ, ਉਹ ਸਾਡਾ ਵੀ ਸਿੱਖ ਪਰਸਨਲ ਲਾਅ ਬਣਾਇਆ ਜਾਏ। ਔਰ ਉਸ ਦੇ ਲਈ ਈਵਨ ਉਹਨਾਂ ਜ਼ਮਾਨਿਆਂ 'ਚ ਡਾਕਟਰ ਗੁਰਨਾਮ ਸਿੰਘ ਧੀਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਸੀ। ਉਹਨਾਂ ਨੂੰ ਚਾਚਾ ਚੰਡੀਗੜ੍ਹੀਆ ਉਹਨਾਂ ਦਾ ਪੈਨ ਨੇਮ ਸੀ, ਉਹਦੇ ਥੱਲੇ ਉਹ ਹਾਸਰਸ ਦੀਆਂ ਲਿਖਤਾਂ ਵੀ ਲਿਖਦੇ ਸੀ, ਵੈਰੀ ਪੋਪੂਲਰ। ਉਹਨਾਂ ਨੂੰ ਇਹ ਟਾਸਕ ਦਿੱਤੀ ਗਈ ਸੀ ਅਕਾਲੀ ਦਲ ਵੱਲੋਂ ਕਿ ਉਹ ਸਿੱਖ ਪਰਸਨਲ ਲਾਅ ਬਣਾਉਣ। ਮੈਂ ਇਸ ਲਈ ਕਹਿ ਰਿਹਾ ਕਿ ਸਿੱਖਾਂ ਨੂੰ ਇਹ ਲੱਗਦਾ ਸੀ ਕਿ ਭਾਈ ਸਾਨੂੰ ਤਾਂ ਇਹਨਾਂ ਨੇ ਹਿੰਦੂ ਜਿਹੜਾ ਸਕਸੈਸ਼ਨ ਐਕਟ ਹੈ ਜਾਂ ਹਿੰਦੂ ਕੋਡ ਬਿੱਲ ਇਹਦਾ ਓਵਰਆਲ ਹੈ, ਉਸ ਹਿੰਦੂ ਕੋਡ ਬਿੱਲ 'ਚ ਫਿਰ ਹਿੰਦੂ ਮੈਰਿਜ ਐਕਟ ਹੈ, ਸਕਸੈਸ਼ਨ ਐਕਟ ਹੈ, ਐਡੋਪਸ਼ਨ ਐਂਡ ਮਾਈਨੋਰਿਟੀ ਐਕਟ ਹੈ, ਗਾਰਡੀਅਨਸ਼ਿਪ ਐਕਟ ਹੈ। ਇਹ ਚਾਰ ਜਿਹੜੇ ਨੇ ਉਹਦੇ 'ਚ ਹਿੰਦੂ ਕੋਡ ਬਿੱਲ ਦੇ ਥੱਲੇ ਨੇ ਵੀ ਸਾਨੂੰ ਇਹ 'ਚੋਂ ਕੱਢੋ ਤੇ ਸਾਡਾ ਵੀ ਇਵੇਂ ਹੀ ਪਰਸਨਲ ਲਾਅ ਹੋਏ ਜਿਵੇਂ ਮੁਸਲਮਾਨਾਂ ਦਾ, ਕਿਉਂਕਿ ਇਹ ਪਹਿਲਾਂ ਤੋਂ ਐਗਜ਼ਿਸਟ ਕਰਦਾ ਸੀ ਅੰਗਰੇਜ਼ ਪੀਰੀਅਡ ਤੋਂ ਹੀ। ਔਰ ਜਿਹੜੇ ਮੁਸਲਮਾਨ ਲੀਡਰਾਂ ਨੇ, ਕਿਉਂਕਿ ਮੁਸਲਮਾਨ ਅੱਧੋ ਅੱਧ ਹੋਏ ਜੇ, ਅੱਜ ਅਸੀਂ ਦੇਖਦੇ ਹਾਂ ਕਿ 20-22 ਮਿਲੀਅਨ ਪਾਕਿਸਤਾਨ 'ਚ ਨੇ, ਇੰਨੇ ਕਿ ਇੱਧਰ ਵੀ ਹੋ ਗਏ, ਕਿਉਂਕਿ ਇੱਕ ਤਬਕਾ ਜਿਹੜਾ ਨੈਸ਼ਨਲਿਸਟ ਸੀ, ਜਿਹੜਾ ਗਾਂਧੀ, ਨਹਿਰੂ, ਦੂਜੇ ਮੌਲਾਨਾ ਅਬੁਲ ਕਲਾਮ ਆਜ਼ਾਦ ਜਿਨ੍ਹਾਂ ਨੂੰ ਲੀਡ ਕਰ ਰਿਹਾ ਸੀ, ਉਹ ਇੱਕ ਸੈਕੂਲਰ ਇੰਡੀਆ ਦੇ ਵਿੱਚ ਰਹਿਣ ਦੇ ਲਈ ਇਸ ਲਈ ਵੀ ਰਾਜ਼ੀ ਹੋਏ ਕਿ ਉਹਨਾਂ ਨੂੰ ਇਹ ਗਰੰਟੀਜ਼ ਮਿਲੀਆਂ ਕਿ ਮੁਸਲਿਮ ਪਰਸਨਲ ਲਾਅ, ਉਹਨਾਂ ਦੇ ਦੂਜੇ ਤੀਜੇ ਜਿਹੜੇ ਨੇ ਮਜ਼ਹਬੀ ਜਿਹੜਾ ਮਾਈਨੋਰਿਟੀਜ਼ ਇੰਸਟੀਟਿਊਸ਼ਨਸ, ਅਲੀਗੜ੍ਹ ਮੁਸਲਿਮ, ਉਹ ਉਵੇਂ ਹੀ ਕਾਇਮ ਰਹਿਣਗੀਆਂ। ਔਰ ਉਹ ਸਿੱਖ ਤਾਂ ਇਹ ਮੰਗਦੇ ਸੀ ਕਿ ਵੀ ਸਾਨੂੰ ਤੁਸੀਂ ਇਹ ਦਿਓ ਮੁਸਲਿਮ ਪਰਸਨਲ ਲਾਅ ਦੇ ਉੱਤੇ। ਇਸੇ ਤਰ੍ਹਾਂ ਇੱਕ ਸਟੇਜ 'ਤੇ ਅਕਾਲੀ ਜਿਹੜੇ ਨੇ, ਇਹ ਵੀ ਜਦੋਂ ਸਿੱਖ ਹੋਮਲੈਂਡ ਦੀ ਮੰਗ ਅਜੇ ਪੂਰੀ ਨਹੀਂ ਸੀ ਮੰਗੀ ਗਈ, ਉਦੋਂ ਇਹ ਵੀ ਸੀ ਕਿ ਆਰਟੀਕਲ 370 ਪੰਜਾਬ 'ਚ ਲਾਗੂ ਕੀਤਾ ਜਾਏ, ਕਿਉਂਕਿ ਕਸ਼ਮੀਰ ਦਾ ਜਿਹੜਾ ਆਪਣਾ ਝੰਡਾ ਸੀ, ਆਪਣਾ ਨੈਸ਼ਨਲ ਐਂਥਮ ਸੀ, ਆਪਣੀ ਔਰ ਇਹ ਸ਼ੇਖ ਅਬਦੁੱਲੇ ਦੇ ਨਾਲ ਜਿਹੜਾ ਐਗਰੀਮੈਂਟ ਸੀ, ਜਿਹਦੇ ਕਰਕੇ ਇੰਡੀਅਨ ਕਨਸਟੀਟਿਊਸ਼ਨ ਦੇ ਬੇਸਿਕ ਡਰਾਫਟ ਦੇ ਵਿੱਚ ਮੌਜੂਦ ਸੀ। ਹੁਣ ਇੱਕ ਗੱਲ ਜਿਹੜੀ ਮੈਂ ਅੱਜ ਦੇ ਪ੍ਰੋਗਰਾਮ 'ਚ, ਅੱਜ ਦੀ ਆਵਾਜ਼ 'ਚ ਵੀ ਕਹੀ, ਮੈਂ ਕਿਹਾ ਵੀ ਇੱਕ ਜਿਹੜਾ ਸਾਨੂੰ ਇਹ ਹੁੰਦਾ ਸੀ ਕਿ ਸਾਡੇ ਅਕਾਲੀ ਲੀਡਰਾਂ ਨੇ ਚਲੋ ਆਜ਼ਾਦ ਮੁਲਕ ਤਾਂ ਨਹੀਂ ਲਿਆ, ਕਾਇਦੇ ਆਜ਼ਮ ਦੀ ਗੱਲ ਵੀ ਨਹੀਂ ਮੰਨੀ, ਘੱਟੋ ਘੱਟ ਇਹਨਾਂ ਤੋਂ ਹੀ ਕੋਈ ਲਿਖਤੀ ਲੈ ਲੈਂਦੇ, ਕਾਂਗਰਸ ਤੋਂ ਜਾਂ ਦੂਜਿਆਂ ਕੋ, ਭਾਈ ਸਾਨੂੰ ਕੋਈ ਕਨਸਟੀਟਿਊਸ਼ਨਲ ਰਾਈਟ ਲੈ ਲੈਂਦੇ। ਹੁਣ ਉਹ ਚਾਰਜ ਅਸੀਂ ਨਹੀਂ ਲਾਵਾਂਗੇ ਅਕਾਲੀਆਂ ਤੇ ਕਦੇ ਵੀ, ਕਿਉਂਕਿ ਜਿਨ੍ਹਾਂ ਨੇ ਕਨਸਟੀਟਿਊਸ਼ਨਲ ਰਾਈਟ ਲਏ ਸੀ, ਜੇ ਸ਼ੇਖ ਅਬਦੁੱਲਾ ਨੇ ਪਾਕਿਸਤਾਨ ਜੁਆਇਨ ਕਰਨ ਦੀ ਥਾਂ ਇੱਧਰ ਕੀਤਾ, ਉਹਨਾਂ ਦਾ ਕੀ ਹਾਲ ਕਰਤਾ। ਤੇ ਜਿਹੜੀ ਲੀਡਰਸ਼ਿਪ ਮੁਸਲਮਾਨਾਂ ਦੀ ਸੈਕੂਲਰ ਇੰਡੀਆ ਦੇ ਨਾਲ ਆਈ, ਡਾਕਟਰ ਅਬੁਲ ਕਲਾਮ ਆਜ਼ਾਦ, ਅੱਜ ਜਦੋਂ ਯੂਨੀਫਾਰਮ ਸਿਵਲ ਕੋਡ ਦੀ ਗੱਲ ਹੋ ਰਹੀ ਹੈ, ਤੇ ਇਹਦਾ ਮਤਲਬ ਇਹ ਹੈ ਕਿ ਈਵਨ ਮੁਸਲਮਾਨਾਂ ਦੀ ਆਈਡੈਂਟਿਟੀ ਦੇ ਨਾਲ ਜੁੜਿਆ ਹੋਇਆ
ਪਰਸਨਲ ਲਾ ਖਤਮ ਕਰ ਦੇਣਾ ਔਰ ਉਹਦੇ ਥੱਲੇ ਯੂਨੀਫਾਰਮ ਸਿਵਲ ਕੋਡ। ਚਲੋ ਇੱਕ ਗੱਲ ਦੀ ਮੈਨੂੰ ਤਸੱਲੀ ਹੈ ਵੀ ਜਿਹੜੇ ਬਾਦਲ ਸੁਖਬੀਰ ਬਾਦਲ ਐਂਡ ਕੰਪਨੀ ਨੇ ਜਦੋਂ ਆਰਟੀਕਲ 370 ਖਤਮ ਕੀਤਾ ਤੇ ਬੀਬੀ ਹਰਸਿਮਰਤ ਕੌਰ ਬਾਦਲ ਮਿਨਿਸਟਰ ਸੀ, ਉਹ ਨਾਲ ਉਹਨਾਂ ਦੇ ਵੋਟ ਪਾਏ ਉਹਨੇ ਮੋਦੀ ਦੇ। ਅਰਵਿੰਦ ਕੇਜਰੀਵਾਲ ਵੀ ਅੱਗੇ ਅੱਗੇ ਵੋਟਾਂ ਪਾਉਣ ਨੂੰ ਸੀ। ਹੁਣ ਜਦੋਂ ਕਿ ਅੱਜ ਅਰਵਿੰਦ ਕੇਜਰੀਵਾਲ ਨੇ ਯੂਨੀਫਾਰਮ ਸਿਵਲ ਕੋਡ ਦਾ ਜਿਹੜਾ ਹਥਿਆਰ ਕੱਢਿਆ, ਉਹਨੇ ਅਸਤਰ, ਕਿ ਵੀ ਅਮਰੀਕਾ ਨੂੰ ਵੀ ਜਵਾਬ ਦਿੱਤਾ, ਲਓ ਤੁਸੀਂ ਤਾਂ ਮੁਸਲਮਾਨ ਮਾਈਨੋਰਿਟੀ ਦੀ ਗੱਲ ਕਰਦੇ ਆ, ਅਸੀਂ ਤਾਂ ਜਿਹੜਾ ਉਹਨਾਂ ਦੇ ਲਈ ਬਣਿਆ ਲਾਅ ਹੈ ਇਸਲਾਮਿਕ ਪਰਸਨਲ ਲਾਅ, ਉਹਨੂੰ ਖਤਮ ਕਰਕੇ ਯੂਨੀਫਾਰਮ ਸਿਵਲ ਕੋਡ ਬਣਾ ਦੇਵਾਂਗੇ। ਔਰ ਵਿਦ ਇਨ ਇੰਡੀਆ ਹਿੰਦੂਆਂ ਨੂੰ ਇਹ ਮੈਸੇਜ ਦਿੱਤਾ ਕਿ ਜੀ ਅਸੀਂ ਕੋਈ ਇੰਟਰਨੈਸ਼ਨਲ ਪ੍ਰਚਾਰ ਤੋਂ ਘਬਰਾਉਣ ਵਾਲੇ ਨਹੀਂ ਹੈ ਕਿ ਜੇ ਅਸੀਂ ਹਿਊਮਨ ਰਾਈਟ ਵਾਇਓਲੇਟ ਕਰ ਰਹੇ, ਅਸੀਂ ਕਨਸਟੀਟਿਊਸ਼ਨ ਵੀ ਬਦਲ ਦੇਣਾ। ਔਰ ਉਹੀ ਅਰਵਿੰਦ ਕੇਜਰੀਵਾਲ ਸਭ ਤੋਂ ਮੂਰਲਿਆਂ 'ਚ ਅੱਜ ਨੇ ਕਿਹਾ ਜੀ ਅਸੀਂ ਇਨ ਪ੍ਰਿੰਸੀਪਲ ਸਪੋਰਟ ਦਿੰਦੇ ਆ ਯੂਨੀਫਾਰਮ ਸਿਵਲ ਕੋਡ ਨੂੰ। ਘੱਟੋ ਘੱਟ ਅਕਾਲੀਆਂ ਦੇ ਸਪੋਕਸਮੈਨ ਨੇ ਕਿਹਾ ਵੀ ਨਹੀਂ, ਇਹ ਨਹੀਂ ਟੁੱਟਣਾ ਚਾਹੀਦਾ ਕਿਉਂਕਿ ਇਹਦੇ ਨਾਲ ਮਾਈਨੋਰਿਟੀਜ਼ ਔਰ ਟਰਾਈਬਲਸ ਲੋਕ ਇਨਸਿਕਿਉਰ ਹੋਣਗੇ। ਹੁਣ ਬੇਸ਼ੱਕ ਸਾਡਾ ਤਾਂ ਕੋਈ ਲਾਅ, ਅਸੀਂ ਤਾਂ ਪਹਿਲਾਂ ਹੀ ਹਿੰਦੂ ਹੈ, ਬਣਾਇਆ ਹੋਇਆ ਉਹਨਾਂ ਨੇ ਕਨਸਟੀਟਿਊਸ਼ਨਲੀ, ਪਰ ਸਾਨੂੰ ਇਹ ਹੈ ਕਿ ਜੇ ਇਹ 200 ਮਿਲੀਅਨ ਮੁਸਲਮਾਨਾਂ ਨਾਲ ਜੋ ਹੋਣ ਜਾ ਰਿਹਾ ਹੈ ਉਹਦੇ ਥੱਲੇ ਤਾਂ ਇਹੀ ਜਦੋਂ ਕਹਿੰਦੇ ਨੇ ਕਿ ਸਾਰੇ ਹੀ ਹਿੰਦੂਤਵਾਦ ਨੇ। ਹੁਣ ਜਦੋਂ ਤੱਕ ਮੁਸਲਿਮ ਪਰਸਨਲ ਲਾਅ ਐਗਜ਼ਿਸਟ ਕਰਦਾ ਹੈ ਉਦੋਂ ਤੱਕ ਮਾਈਨੋਰਿਟੀ ਦਾ ਸਟੇਟਸ ਕਾਇਮ ਰਹਿੰਦਾ ਹੈ। ਤੇ ਜੇ ਇਹ ਵੀ ਟੁੱਟਦਾ ਹੈ, ਔਰ ਕਾਂਗਰਸ ਦਾ ਵੀ ਐਵੇਂ ਅੱਧ ਪਚੱਦਾ ਜਾਇਆ ਜੀ ਅਸੀਂ ਵੀ ਆਰ ਨਾਟ ਫॉर ਫੋਰਸਫੁਲੀ ਇੰਪਲੀਮੈਂਟਿੰਗ ਇਟ, ਅਦਰਵਾਈਜ਼ ਇਵਨ ਕਾਂਗਰਸ ਨੇ ਵੀ ਇਹਦੇ ਤੇ ਨਹੀਂ ਖਲੋਣਾ। ਸੋ ਇਹ RSS ਨੇ ਅਮਰੀਕਾ ਨੂੰ ਵੀ ਜਵਾਬ ਦਿੱਤਾ ਹੈ ਤੇ ਭਾਰਤੀ ਮੁਸਲਮਾਨਾਂ ਨੂੰ ਵੀ ਦਿੱਤਾ ਹੈ, ਜਿਨ੍ਹਾਂ ਦੀ ਨੁਮਾਇੰਦਗੀ ਜਿਸ ਥਾਟ ਦੀ ਜਦੋਂ ਜਿਹੜੇ ਲੋਕ ਕਰਦੇ ਨੇ ਕਿ ਭਾਈ ਤੁਸੀਂ ਉਹਨਾਂ ਦੇ ਉੱਤੇ ਧੱਕਾ ਨਾ ਕਰੋ। ਸੋ ਇਸ ਡਿਸਟਰਕਟਿਵ ਪਾਥ ਦੇ ਉੱਤੇ RSS ਨੇ ਮੁਲਕ ਨੂੰ ਤੋਰਿਆ ਹੋਇਆ, ਮੁਲਕ ਤੁਰ ਰਿਹਾ। ਹਿੰਦੂ ਰਾਸ਼ਟਰ ਆਲਰੇਡੀ ਉਹਨਾਂ ਨੇ ਜਿਹੜਾ ਅੱਧ ਪਚਾਦ ਅਕੰਪਲਿਸ਼ ਕਰ ਲਿਆ ਤੇ ਹੁਣ ਇਹ ਜੇ ਲਾਅ ਵੀ ਟੁੱਟਦੇ ਨੇ। ਔਰ ਜਿਵੇਂ ਉਹ ਠੀਕ ਕਹਿੰਦਾ ਸਤਪਾਲ ਮਲਿਕ ਕਿ 2024 ਦੀਆਂ ਇਲੈਕਸ਼ਨਾਂ ਤੋਂ ਬਾਅਦ ਕਦੇ ਇਲੈਕਸ਼ਨਾਂ ਨਹੀਂ ਹੋਣੀਆਂ, ਫਿਰ ਤਾਂ ਸ਼ੰਕਰਾਚਾਰੀਆ ਡਿਸਾਈਡ ਕਰਿਆ ਕਰਨਗੇ ਵੀ ਹਿੰਦੂ ਸਮਰਾਟ ਕਿਹਨੇ ਬਣਾਉਣਾ। ਹਾਲ ਦੀ ਘੜੀ ਤਾਂ ਇਹੀ ਮੋਦੀ ਨੂੰ ਹੀ ਸਮਰਾਟ ਬਣਾਇਆ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਜਿਹੜਾ ਇੱਥੇ ਖਤਮ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਤੋਂ ਦੇਖਦੇ ਰਹੋ TV 4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।